ਪਾਕਿਸਤਾਨ। ਸੋ ਇਹ ਅਸੀਂ ਇਸ ਟਾਈਮ ਪਾਕਿਸਤਾਨ ਪੰਜਾਬ ਦੇ ਗਵਰਨਰ ਹਾਊਸ ਦੇ ਵਿੱਚ ਮੌਜੂਦ ਹਾਂ। ਇੱਥੇ ਗਵਰਨਰ ਪੰਜਾਬ ਚੌਧਰੀ ਮੁਹੰਮਦ ਸਰਵਰ ਸਾਹਿਬ ਦਾ ਆਫਿਸ ਹੈ। ਇੱਥੋਂ ਅਸੀਂ ਅੱਜ ਦੀ ਜਰਨੀ ਆਪਣੀ ਸਟਾਰਟ ਕਰਾਂਗੇ। ਅਸੀਂ ਜਾਵਾਂਗੇ ਅੱਜ ਨਨਕਾਣਾ ਸਾਹਿਬ, ਜਿੱਥੇ ਅਸੀਂ ਤੁਹਾਨੂੰ ਲੈ ਕੇ ਜਾਵਾਂਗੇ ਗੁਰਦੁਆਰਾ ਜਨਮ ਅਸਥਾਨ ਸ੍ਰੀ ਗੁਰੂ ਨਾਨਕ ਦੇਵ ਜੀ। ਨਨਕਾਣਾ ਸਾਹਿਬ ਦੇ ਵਿੱਚ ਅਸੀਂ ਚੈੱਕ ਕਰਾਂਗੇ ਕਿ ਬਾਬਾ ਗੁਰੂ ਨਾਨਕ ਦੇਵ ਜੀ ਦੇ 550ਵੇਂ ਜਨਮ ਦਿਨ ਦੇ ਹਵਾਲੇ ਨਾਲ ਕੀ ਤਿਆਰੀਆਂ ਕੀਤੀਆਂ ਗਈਆਂ ਨੇ, ਔਰ ਨਾਲ ਇਹ ਵੀ ਚੈੱਕ ਕਰਾਂਗੇ ਕਿ ਉੱਥੇ ਤਿਆਰੀਆਂ ਦੇ ਇੰਤਜ਼ਾਮਾਤ ਦੇ ਵਿੱਚ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਕੀ ਆਪਣਾ ਕਿਰਦਾਰ ਅਦਾ ਕਰ ਰਹੀ ਹੈ। ਅਸੀਂ ਜਾ ਰਹੇ ਹਾਂ ਨਾਲ ਲੈ ਕੇ ਗਵਰਨਰ ਪੰਜਾਬ ਚੌਧਰੀ ਮੁਹੰਮਦ ਸਰਵਰ ਸਾਹਿਬ ਨੂੰ। ਉਹ ਤੁਹਾਡੇ ਇਸ ਯਾਤਰਾ ਦੇ ਹੋਸਟ ਹੋਣਗੇ, ਕਿਉਂਕਿ ਗਵਰਨਰ ਪੰਜਾਬ ਇਸ ਟਾਈਮ ਹੈੱਡ ਕਰ ਰਹੇ ਨੇ ਰਿਲੀਜੀਅਸ ਟੂਰਿਜ਼ਮ ਐਂਡ ਹੈਰੀਟੇਜ ਕਮੇਟੀ ਨੂੰ। ਸੋ ਉਸ ਕਮੇਟੀ ਦੇ ਹੈੱਡ ਹੋਣ ਦੇ ਨਾਤੇ ਅਸੀਂ ਇਹ ਦੇਖਾਂਗੇ ਕਿ ਦੁਨੀਆ ਭਰ ਤੋਂ ਆਉਣ ਵਾਲੇ ਯਾਤਰੀਆਂ ਵਾਸਤੇ ਕੀ ਸਹੂਲੀਅਤ ਇੱਥੇ ਮੌਜੂਦ ਨੇ। ਅੱਛਾ ਜੀ, ਜਿਸ ਤਰ੍ਹਾਂ ਅਸੀਂ ਤੁਹਾਨੂੰ ਵਾਅਦਾ ਕੀਤਾ ਸੀ ਕਿ ਗਵਰਨਰ ਪੰਜਾਬ ਚੌਧਰੀ ਮੁਹੰਮਦ ਸਰਵਰ ਸਾਹਿਬ ਦੇ ਨਾਲ ਤੁਹਾਨੂੰ ਮਿਲਵਾਵਾਂਗੇ, ਇਹ ਮਾਮੂਲੀ ਗੱਲ ਨਹੀਂ ਹੈ। ਪਾਕਿਸਤਾਨ ਦੇ ਪੰਜਾਬ ਦੇ ਗਵਰਨਰ ਨੇ ਜਿਹੜੇ ਬਾਬਾ ਗੁਰੂ ਨਾਨਕ ਦੇਵ ਜੀ ਦੇ 550ਵੇਂ ਜਨਮ ਦਿਨ ਦੇ ਹਵਾਲੇ ਦੇ ਨਾਲ ਨਨਕਾਣਾ ਸਾਹਿਬ ਦੀ ਯਾਤਰਾ ਹੁਣੇ ਸ਼ੁਰੂ ਕਰ ਰਹੇ ਨੇ। ਅਸਲਾਮ ਵਾਲੇਕੁਮ ਗਵਰਨਰ ਸਾਹਿਬ ਜੀ। ਵਾਲੇਕੁਮ ਸਲਾਮ ਤੇ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਰ, ਸਤਿ ਸ਼੍ਰੀ ਅਕਾਲ। ਅੱਛਾ ਗਵਰਨਰ ਸਾਹਿਬ, ਬੜੀ ਖੁਸ਼ੀ ਦੀ ਗੱਲ ਹੈ, ਇੱਕ ਤਾਂ ਤੁਸੀਂ ਨਨਕਾਣਾ ਸਾਹਿਬ ਜਾ ਰਹੇ ਹੋ, ਦੂਸਰਾ ਤੁਸੀਂ ਰਿਲੀਜੀਅਸ ਟੂਰਿਜ਼ਮ ਹੈਰੀਟੇਜ ਕਮੇਟੀ ਦੇ ਹੈੱਡ ਵੀ ਹੋ, ਤੇ ਨਨਕਾਣਾ ਸਾਹਿਬ ਜਾਣ ਦਾ ਅਚਾਨਕ ਖਿਆਲ ਕਿੱਦਾਂ? ਇਹ ਤੁਹਾਨੂੰ ਪਤਾ ਹੈ ਕਿ 550ਵੀਂ ਸਾਲਗਿਰਾ ਹੈ ਜੀ। ਤੇ ਸਾਡੇ ਸਿੱਖ ਭਰਾ ਸਾਰੀ ਦੁਨੀਆ ਤੋਂ ਇੱਥੇ ਆ ਰਹੇ ਨੇ, ਤੇ ਅਸੀਂ ਚਾਹੁੰਦੇ ਹਾਂ ਕਿ ਉਹਨਾਂ ਵਾਸਤੇ ਬਿਹਤਰੀਨ ਇੰਤਜ਼ਾਮ ਜਿਹੜੇ ਹੈਗੇ ਨੇ ਉਹ ਅਸੀਂ ਨਨਕਾਣਾ ਵੀ ਕਰੀਏ, ਕਰਤਾਰਪੁਰ ਵੀ ਕਰੀਏ। ਤੇ ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ ਪ੍ਰਾਈਮ ਮਿਨਿਸਟਰ ਸਾਹਿਬ ਨੇ ਇੱਕ ਰਿਲੀਜੀਅਸ ਟੂਰਿਜ਼ਮ ਤੇ ਹੈਰੀਟੇਜ ਕਮੇਟੀ ਬਣਾਈ ਹੈ, ਜਿਹਦਾ ਮੈਂ ਚੇਅਰਮੈਨ ਹਾਂ। ਤੇ ਸਾਡੀ ਸਾਰੀ ਕਮੇਟੀ ਦੇ ਮੈਂਬਰ ਜਿਹੜੇ ਨੇ ਬੜੀ ਸਖਤ ਮਿਹਨਤ ਕਰਦੇ ਪਏ ਨੇ ਔਰ ਵਾਰ ਫੁਟਿੰਗ ਤੇ ਕੰਮ ਹੋ ਰਿਹਾ। ਇਸੇ ਵਾਸਤੇ ਮੈਂ ਅੱਜ ਨਨਕਾਣਾ ਜਾ ਰਿਹਾ ਤਾਂ ਕਿ ਇਨਸ਼ੋਰ ਕਰੀਏ ਕਿ ਅਸੀਂ ਜਿਹੜੇ ਪ੍ਰੋਜੈਕਟ ਜਿਹੜੇ ਉਹਨਾਂ ਦੀ ਸਹੂਲਤ ਵਾਸਤੇ ਬਣਾ ਰਹੇ ਹਾਂ ਉਹ ਵਕਤ ਤੋਂ ਪਹਿਲਾਂ ਟਾਈਮ ਤੇ ਮੁਕੰਮਲ। ਬਿਲਕੁਲ ਪੂਰੇ। ਅੱਛਾ, ਤੁਹਾਡੀ ਗੱਲਾਂ ਦਾ ਸਰ ਇਹ ਲੱਗ ਰਿਹਾ ਕਿ ਤੁਸੀਂ ਇਸ ਤੋਂ ਬਾਅਦ ਕਰਤਾਰਪੁਰ ਸਾਹਿਬ ਦਾ ਵੀ ਮੇਰਾ ਖਿਆਲ ਹੈ ਪਲਾਨ ਬਣਾ ਰਹੇ ਹੋ। ਜੀ, ਅਸੀਂ ਕਰਤਾਰਪੁਰ ਮੈਂ ਅਗਲੇ ਹਫਤੇ ਜਾਵਾਂਗਾ ਜੀ। ਵਧੀਆ ਜੀ। ਔਰ ਉੱਥੇ ਦੇ ਵੀ ਸਾਰੇ ਇੰਤਜ਼ਾਮਾਤ ਜਿਹੜੇ ਹੈਗੇ ਨੇ ਉਹਨਾਂ ਨੂੰ ਅਸੀਂ ਬੜੇ ਗੌਰ ਨਾਲ ਦੇਖਾਂਗੇ। ਔਰ ਜਿਹੜੀ ਸਭ ਤੋਂ ਵੱਡਾ ਮਸਲਾ ਸੀ ਜਿਹੜਾ ਸਾਨੂੰ ਪਤਾ ਲੱਗਾ ਸੀ ਕਿ ਨਨਕਾਣੇ ਦੇ ਵਿੱਚ ਜਦੋਂ ਲੋਕ ਰੇਲਵੇ ਸਟੇਸ਼ਨ ਤੇ ਉਤਰਦੇ ਨੇ, ਆਉਂਦੇ ਨੇ, ਤੇ ਉਹਨਾਂ ਨੂੰ ਛੋਟੀਆਂ ਗਲੀਆਂ ਦੇ ਵਿੱਚ ਦੀ ਜਨਮ ਸਥਾਨ ਜਾਣ ਲਈ ਬੜੀ ਮੁਸ਼ਕਲ ਹੁੰਦੀ ਹੈ। ਤੇ ਇਹਦੇ ਵਾਸਤੇ ਅਸੀਂ ਆਲਟਰਨੇਟਿਵ ਲੱਗਿਆ ਕਿ ਜਿਹੜਾ ਰੇਲ ਟਰੈਕ ਜਿਹੜਾ ਜਾਂਦਾ ਹੈਗਾ ਉੱਥੇ ਅਸੀਂ ਵਾਕਵੇ ਬਣਾ ਰਹੇ ਹਾਂ। ਇਹਦਾ ਮਤਲਬ ਪੂਰੀ ਟੋਟਲ ਨਵੀਂ ਸੜਕ ਬਣ ਰਹੀ ਹੈ, ਪੂਰੀ 1.5 ਕਿਲੋਮੀਟਰ ਦੀ ਜਿਹੜੀ ਹੈ ਪੂਰੀ ਨਵੀਂ ਸੜਕ ਬਣ ਰਹੀ ਹੈ ਤਾਂ ਕਿ ਉਹਨਾਂ ਨੂੰ ਉੱਥੋਂ ਰੇਲਵੇ ਸਟੇਸ਼ਨ ਤੋਂ ਜਨਮ ਸਥਾਨ ਜਾਣ ਦੇ ਵਿੱਚ ਕੋਈ ਕਿਸੇ ਕਿਸਮ ਦੀ ਪ੍ਰੋਬਲਮ ਨਾ ਹੋਵੇ। ਗਵਰਨਰ ਸਾਹਿਬ, ਕੋਈ ਦੋਸਤ ਤੁਹਾਡੇ, ਤੁਸੀਂ ਬਹੁਤ ਅਰਸਾ ਰਹੇ ਹੋ ਇੰਗਲੈਂਡ ਦੇ ਵਿੱਚ, ਬਾਹਰ ਕੋਈ ਦੋਸਤ ਹੋਣਗੇ ਜਿਹੜੇ ਇਸ ਦਫਾ ਸੋਚ ਰਹੇ ਹੋਣਗੇ ਕਿ ਗਵਰਨਰ ਸਾਹਿਬ ਤਿਆਰੀਆਂ ਕਰੋ, ਅਸੀਂ ਆ ਰਹੇ ਹਾਂ? ਜੀ, ਮੇਰੇ ਦੋਸਤ ਪੂਰੇ ਬਰਤਾਨੀਆ 'ਚ ਸਿੱਖ ਕਮਿਊਨਿਟੀ 'ਚ ਨੇ, ਪੂਰੇ ਦੋਸਤ ਅਮਰੀਕਾ ਦੇ ਵਿੱਚ ਨੇ, ਯੂਰਪ 'ਚ ਨੇ। ਔਰ ਇਹ ਜਿਹੜੇ ਸਾਡੇ ਸਿੱਖ ਭਰਾ ਨੇ ਇਹਨਾਂ ਨਾਲ ਮੇਰਾ ਬਹੁਤ ਇੱਕ ਪਿਆਰ ਤੇ ਮੁਹੱਬਤ ਦਾ ਰਿਸ਼ਤਾ ਪਿਛਲੇ 30 ਸਾਲ ਤੋਂ, ਬਲਕਿ 40 ਸਾਲ ਤੋਂ, ਜਦੋਂ ਮੈਂ ਅੱਜ ਤੋਂ 40 ਸਾਲ ਪਹਿਲਾਂ ਮੈਂ ਅਮਰੀਕਾ ਗਿਆ ਸੀ, ਸਕਾਟਲੈਂਡ, ਤੇ ਉੱਥੋਂ ਬਲਕਿ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਜਿੱਥੇ ਪਰਪਸ ਬਿਲਟ ਗੁਰਦੁਆਰਾ ਗਲਾਸਗੋ 'ਚ ਬਣਿਆ ਹੈਗਾ, ਉਹਦੀ ਵਾਸਤੇ ਜਿਹੜੀ ਜਗ੍ਹਾ ਸੀ ਉਹ ਵੀ ਮੈਂ ਲੈ ਕੇ ਦਿੱਤੀ ਸੀ ਉਹਨਾਂ ਨੂੰ। ਸਰ, ਸਾਰੇ ਜਾਣਦੇ ਨੇ ਤੁਸੀਂ ਬਹੁਤ ਸਕਸੈਸਫੁਲ ਆਦਮੀ ਹੋ, ਬਹੁਤ ਜ਼ਿਆਦਾ ਤੁਸੀਂ ਕੰਮ ਕੀਤਾ, ਦੁਨੀਆ ਤੁਹਾਨੂੰ ਜਾਣਦੀ ਹੈ, ਔਰ ਪਾਕਿਸਤਾਨ ਦੇ ਵਿੱਚ ਤੁਸੀਂ ਦੂਸਰੀ ਦਫਾ ਗਵਰਨਰ ਬਣੇ ਹੋ, ਇਹ ਕੋਈ ਵੀ ਨਹੀਂ ਬਣਿਆ। ਸ਼ੁਰੂ ਦੇ ਵਿੱਚ ਜਦੋਂ ਤੁਸੀਂ ਬਾਹਰ ਗਏ ਸੀ, ਕੋਈ ਯਾਰ ਦੋਸਤ ਮਿਲੇ ਹੋਣੇ ਨੇ, ਸਰਦਾਰ ਵੀ ਹੋਣਗੇ ਉਹਨਾਂ ਵਿੱਚ, ਕੋਈ ਦੂਸਰੀ ਕਮਿਊਨਿਟੀਜ਼ ਦੇ ਵੀ ਹੋਣਗੇ, ਕੋਈ ਮੁਸ਼ਕਲ ਵਕਤ ਤੇ ਆਇਆ ਹੋਣਾ ਉੱਥੇ, ਤੇ ਉਹਦੇ ਵਿੱਚ ਕੋਈ ਯਾਦ ਹੋਏਗੀ ਤੁਹਾਡੀ ਪਿਆਰੀ ਸੋਹਣੀ ਜੀ? ਵਕਤ ਹੈ ਨਹੀਂ, ਮੁਸ਼ਕਿਲ ਰਿਹਾ ਹੀ ਮੁਸ਼ਕਿਲ ਵਕਤ ਹੈ ਸ਼ੁਰੂ 'ਚ। ਇਹੀ ਗੱਲ, ਜਦੋਂ ਤੁਸੀਂ ਆਪਣੀ ਕਿਸੇ ਸਫ਼ਰ ਦਾ ਆਗਾਜ਼ ਕਰਦੇ ਹੋ, ਚਾਹੇ ਉਹ ਬਿਜ਼ਨਸ 'ਚ ਕਰਦੇ ਹੋ, ਚਾਹੇ ਉਹ ਪੋਲੀਟਿਕਸ ਕਰਦੇ ਹੋ, ਚਾਹੇ ਉਹ ਫਿਲੈਂਥਰੋਪਿਸਟ ਕਰਦੇ ਹੋ, ਤੇ ਉਹਦੇ ਵਿੱਚ ਸ਼ੁਰੂ 'ਚ ਬੜੀ ਮੁਸ਼ਕਿਲ ਹੁੰਦੀ ਹੈ। ਕਿਸੇ ਚੀਜ਼ ਨੂੰ ਕਾਮਯਾਬ ਕਰਨ ਲਈ ਬੜੀ ਮਿਹਨਤ ਕਰਨੀ ਪੈਂਦੀ ਹੈ। ਬੁਨਿਆਦਾਂ ਰੱਖਣੀਆਂ ਜਿਹੜੀਆਂ ਨੇ ਉਹ ਹੀ ਸਭ ਤੋਂ ਔਖੀਆਂ ਹੁੰਦੀਆਂ ਨੇ।
ਬੁਨਿਆਦਾਂ ਅਗਰ ਮਜ਼ਬੂਤ ਰੱਖੀਆਂ ਜਾਣ ਤਾਂ ਫਿਰ ਬਿਲਡਿੰਗ ਉੱਤੇ ਆਪਣੀ ਪੰਜਾਬੀ ਬਣ ਜਾਂਦੀ ਹੈ। ਔਰ ਇਹ ਮਾਮੂਲੀ ਗੱਲ ਨਹੀਂ ਹੈ। ਗਵਰਨਰ ਸਾਹਿਬ ਜਿਹੜੇ ਨੇ ਨਾ ਸਿਰਫ ਪਾਕਿਸਤਾਨ ਪੰਜਾਬ ਦੇ ਵਿੱਚ ਦੂਜੀ ਦਫਾ ਗਵਰਨਰ ਬਣੇ ਨੇ, ਬਲਕਿ ਤੁਸੀਂ ਜਾਣ ਕੇ ਹੈਰਾਨ ਹੋਵੋਗੇ, ਜਿਨ੍ਹਾਂ ਲੋਕਾਂ ਨੂੰ ਹਲੇ ਨਹੀਂ ਪਤਾ, ਇਹ ਬ੍ਰਿਟਨ ਦੇ ਵਿੱਚ ਜਿਹੜੀ ਪਾਰਲੀਮੈਂਟ ਹੈ ਉਹਦੇ ਫਸਟ ਮੁਸਲਿਮ ਇਲੈਕਟਡ ਮੈਂਬਰ ਸਨ। ਔਰ ਸਰ ਬੜੀ ਖੁਸ਼ੀ ਦੀ ਗੱਲ ਹੈ। ਔਰ ਉਹਦੇ ਤੋਂ ਵੀ ਵੱਡੀ ਖੁਸ਼ੀ ਦੀ ਗੱਲ ਇਹ ਹੈ ਕਿ ਤੁਸੀਂ ਨਨਕਾਣਾ ਸਾਹਿਬ ਜਾ ਰਹੇ ਹੋ, ਇੰਤਜ਼ਾਮਾਤ ਵੀ ਚੈੱਕ ਕਰ ਰਹੇ ਹੋ, ਨਾਲ ਹੀ ਜਿਹੜਾ ਤੁਹਾਡਾ ਇੱਕ ਪੈਸ਼ਨ ਹੈ ਜਿਹੜਾ ਸਾਰੀ ਦੁਨੀਆ ਜਾਣਦੀ ਹੈ, ਤੁਸੀਂ ਜਗ੍ਹਾ ਜਗ੍ਹਾ ਸਾਫ਼ ਪਾਣੀ ਦਾ ਮਨਸੂਬਾ, ਔਰ ਹੁਣੇ ਆਪੇ ਪਾਕ ਅਥਾਰਟੀ ਵੀ ਤੁਹਾਡੀ ਆ ਗਈ ਤੇ ਤੁਸੀਂ ਉਹਦੇ ਪੈਟਰਨ ਇਨ ਚੀਫ ਵੀ ਹੋ। ਮੇਰਾ ਮੰਨਣਾ ਇਹ ਹੈ ਕਿ ਤੁਸੀਂ ਅਗਲੇ 5 ਸਾਲਾਂ ਦੇ ਵਿੱਚ ਪੰਜਾਬ 'ਚ ਜਿਹੜਾ ਸਾਫ਼ ਪਾਣੀ ਦਾ ਇੱਕ ਇੰਤਜ਼ਾਮ ਮੁਕੰਮਲ ਕਰ ਦਿਓਗੇ। ਤੁਸੀਂ ਨਨਕਾਣਾ ਸਾਹਿਬ ਵੀ ਅੱਜ ਪੰਜਾਬ ਵਿੱਚ ਜਾ ਰਹੇ ਹੋ ਸਾਫ਼ ਪਾਣੀ ਦਾ ਤੋਹਫਾ ਕੋਈ ਦੇਣ ਲਈ? ਜੀ ਇਨਸ਼ਾਅੱਲਾ ਜੀ। ਤੁਹਾਨੂੰ ਪਤਾ ਹੈ ਕਿ ਜਿਹੜੀ ਮੇਰੀ ਸਰਵਰ ਫਾਊਂਡੇਸ਼ਨ ਹੈਗੀ ਹੈ, ਜਿਹਦਾ ਹੁਣ ਮੇਰੀ ਮਿਸਿਸ ਜਿਹੜੀ ਚੇਅਰਮੈਨ ਹੈ, ਬਿਲਕੁਲ ਸਾਡੇ 200 ਤੋਂ ਜ਼ਿਆਦਾ ਫਿਲਟਰੇਸ਼ਨ ਪਲਾਂਟ ਜਿਹੜੇ ਨੇ ਪੂਰੇ ਪੰਜਾਬ 'ਚ ਲੋਕਾਂ ਨੂੰ ਪੀਣ ਦਾ ਸਾਫ਼ ਪਾਣੀ ਦੇ ਰਹੇ ਨੇ। ਔਰ ਅੱਜ ਇਨਸ਼ਾਅੱਲਾ ਅਸੀਂ ਉੱਥੇ ਆਪਣੀ ਫਾਊਂਡੇਸ਼ਨ ਵੱਲੋਂ ਇੱਕ ਗਿਫਟ ਜਿਹੜਾ ਹੈ ਉਹ ਨਨਕਾਣੇ ਦੇ ਵਿੱਚ ਇਨਸ਼ਾਅੱਲਾ ਸਿੱਖਾਂ ਭਰਾਵਾਂ ਨੂੰ ਪਾਣੀ ਤਾਂ ਸਾਫ਼ ਪਿਲਾਣਾ ਨਾ, ਉਹਨਾਂ ਨੂੰ ਇੱਥੋਂ ਬਿਮਾਰ ਕਰਕੇ ਤਾਂ ਨਹੀਂ ਭੇਜਣਾ। ਵਧੀਆ ਗੱਲ ਇਹ ਹੈ ਕਿ ਗਵਰਨਰ ਸਾਹਿਬ ਨੇ ਜਿਹੜਾ ਡਿਜ਼ਾਈਨ ਦਿੱਤਾ ਉਹ ਇਹ ਹੈ ਕਿ ਗੁਰਦੁਆਰਾ ਸਾਹਿਬ ਦੀ ਨੁੱਕਰ ਤੇ ਕਿਸੇ ਕਾਰਨਰ ਤੇ ਅਸੀਂ ਫਿਲਟਰੇਸ਼ਨ ਪਲਾਂਟ ਲਗਾਵਾਂਗੇ ਤਾਂ ਕਿ ਯਾਤਰੀਆਂ ਨੂੰ ਵੀ ਪਾਣੀ ਮਿਲ ਸਕੇ ਤੇ ਜਿਹੜੇ ਬਾਹਰ ਵਾਕਵੇ ਤੇ ਲੋਕ ਸੜਕ ਤੇ ਨੇ ਉਹਨਾਂ ਨੂੰ ਵੀ ਪਾਣੀ ਦੀ ਐਕਸੈਸ ਹੋਵੇ। ਔਰ ਇਹ ਛੋਟੀ ਗੱਲ ਨਹੀਂ ਹੈ, ਬੜੇ ਵੱਡੇ ਵਿਜ਼ਨਸ ਐਵੇਂ ਨਹੀਂ ਤਿਆਰ ਹੋ ਜਾਂਦੇ। ਸਰ ਸਫ਼ਰ ਦਾ ਆਗਾਜ਼ ਹੈ, ਅਸੀਂ ਨਨਕਾਣਾ ਸਾਹਿਬ ਜਾ ਰਹੇ ਹਾਂ। ਕੋਈ ਗੱਲ ਚੁੱਕੇ ਸਫ਼ਰ ਦੇ ਵਿੱਚ ਹੋਣੀ ਚਾਹੀਦੀ ਹੈ। ਸਫ਼ਰ ਕਰਦੇ ਆ ਲੋਕ ਸਾਰੇ ਸਾਨੂੰ ਦੇਖ ਰਹੇ ਨੇ ਕਿ ਜੀ ਸਫ਼ਰ ਕਰ ਰਹੇ। ਸਫ਼ਰ ਤੇ ਤੁਹਾਨੂੰ ਪਤਾ ਫਿਰ ਹੁੰਦੇ ਹੀ ਰਹਿੰਦੇ ਨੇ। ਉਹ ਮੈਂ ਤੁਹਾਨੂੰ ਇੱਕ ਸਫ਼ਰ ਦੀ ਗੱਲ ਦੱਸਦਾ ਕਿ ਮੈਂ ਇੱਕ ਦਿਨ ਆਪਣੀ ਸਾਡੀ ਕੋਈ ਜ਼ਮੀਨ ਦਾ ਕੋਈ ਇੰਤਕਾਲ ਸ਼ਤਾਲ ਕਰਾਉਣਾ ਸੀ ਤੇ ਅਸੀਂ ਉਹਨੂੰ ਆਪਣਾ ਇੱਕ ਗਾਉਂ ਤੋਂ ਫਿਰ ਅਸੀਂ ਵਾਪਸ ਆਪਣੇ ਗਾਉਂ ਜਾਣਾ ਸੀ। ਤੇ ਉਹ ਤਹਿਸੀਲਦਾਰ ਬੰਦਾ ਕੋਈ ਚੰਗਾ ਸੀ ਤੇ ਉਹਨੂੰ ਕਹਿੰਦਾ ਬੇਟਾ ਤੂੰ ਕਿੱਥੇ ਜਾਣਾ? ਮੈਂ ਕਿਹਾ ਜੀ ਮੈਂ ਇਧਰਲੇ ਪਾਸੇ ਜਾਣਾ। ਚੱਲ ਫਿਰ ਕਹਿੰਦਾ ਤੁਸੀਂ ਬਹਿ ਜਾਓ ਮੇਰੇ ਨਾਲ ਹੀ ਗੱਡੀ 'ਚ। ਤੁਹਾਨੂੰ ਮਿਹਰਬਾਨੀ ਬੜੀ ਚੰਦਰਸਤੀ ਸੀ ਉਹਦੀ। ਉਹ ਮੈਂ ਜਦੋਂ ਉਹਦੀ ਡੋਰ ਬੰਦ ਕੀਤੀ ਹੈ ਨਾ ਤੇ ਜ਼ਰਾ ਦਬਾ ਕੇ ਕਰਤੀ। ਉਹਨੂੰ ਕਹਿੰਦਾ ਚੌ ਸਾਹਿਬ, ਕਹਿੰਦਾ ਬੇਟਾ ਤੁਹਾਨੂੰ ਗੱਡੀ 'ਚ ਬਿਠਾਇਆ, ਇਹ ਤਾਂ ਨਹੀਂ ਕਿ ਵੀ ਡੋਰਾਂ ਤੋੜ ਦੇਣਗੇ। ਉਹ ਮੈਂ ਬੜਾ ਮਾਰਸ ਹੋਇਆ। ਪਹਿਲੀ ਵਾਰੀ ਮੇਰੇ ਖਿਆਲ ਜ਼ਿੰਦਗੀ 'ਚ ਕਾਰ 'ਚ ਬੈਠਾ ਸੀ ਮੈਂ। ਬਹੁਤ ਪੁਰਾਣੀ ਬਚਪਨ ਦੀ ਗੱਲ ਆ। 9ਵੀਂ 10ਵੀਂ 'ਚ ਪੜ੍ਹਦਾ ਹੁੰਦਾ ਤੇ ਮੈਂ ਕਿਹਾ ਉਹਨਾਂ ਨੇ ਕਿਹਾ ਵੀ ਸਾਡੀ ਗੱਡੀ 'ਚ ਬਹਿ ਜਾਓ। ਮੈਂ ਤਾਂ ਨਹੀਂ ਕਿਹਾ ਮੇਰਾ ਪੂਰਾ ਬੰਦ ਹੋ। ਚਲੋ ਜੀ ਬੜੀ ਵਧੀਆ ਹੋ ਗਿਆ ਜੀ। ਇਹ ਤੇ ਬੜੀਆ ਦੇਖੋ ਤੁਸੀਂ ਹਸੀਨ ਯਾਦਾਂ ਸੁਣ ਰਹੇ ਹੋ ਗਵਰਨਰ ਸਾਹਿਬ ਦੀਆਂ। ਅੱਛਾ ਸਰ, ਤੇ ਹੁਣ ਜਿਸ ਤਰ੍ਹਾਂ ਨਨਕਾਣਾ ਸਾਹਿਬ ਦੀ ਯਾਤਰਾ ਹੁਣ ਸਾਡੀ ਸ਼ੁਰੂ ਹੋ ਗਈ, ਤੁਹਾਡਾ ਨਨਕਾਣਾ ਸਾਹਿਬ ਦਾ ਪਹਿਲਾ ਚੱਕਰ ਹੈ ਗੁਰਦੁਆਰਾ ਸਾਹਿਬ ਦਾ ਜਾਂ ਇਸ ਤੋਂ ਪਹਿਲੇ ਵੀ ਕਦੇ ਕੋਈ ਇਤਫਾਕ? ਮੈਂ ਨਨਕਾਣੇ ਪਹਿਲੋਂ ਵੀ ਕਈ ਦਫਾ ਆਇਆ। ਅੱਛਾ ਤੈਨੂੰ ਪਤਾ ਸਿੱਖਾਂ ਨਾਲ ਮੇਰੀ ਯਾਰੀ ਹੈ ਤੇ ਕਿੱਦਾਂ ਹੋ ਸਕਦਾ ਵੀ ਮੈਂ ਨਨਕਾਣੇ ਪਹਿਲੀ ਵਾਰੀ ਜਾਵਾਂ। ਮੈਂ ਕਈ ਵਾਰੀ ਆਇਆ ਹੈਗਾ ਤੇ ਹੁਣ ਤਾਂ ਮੈਂ ਦੇਖਦਾ ਮੇਰਾ ਖਿਆਲ ਹੈ ਕਿ ਜਿਹੜਾ 550ਵੀਂ ਸਾਲਗਿਰਾ ਹੈ ਤੇ ਮੇਰੇ ਸਾਰੇ ਦੁਨੀਆ ਤੋਂ ਦੋਸਤ ਇੱਥੇ ਆ ਰਹੇ ਨੇ। ਤੇ ਬਲਕਿ ਮੈਂ ਤਾਂ ਉਹਨਾਂ ਨੂੰ ਇਹ ਕਹਿ ਰਿਹਾ ਕਿ ਵੀ ਆਪਣੇ ਜੱਥੇ ਬਣਾ ਕੇ ਲਿਆਓ, 100 200 ਦਾ ਜੱਥਾ ਬਣਾ ਕੇ ਆਓ। ਤੇ ਸਰ ਜਿੰਨੇ ਗੁਰਦੁਆਰੇ ਤੁਸੀਂ ਅਮਰੀਕਾ ਰੀਸੈਂਟਲੀ ਹੋ ਕੇ ਆਏ ਹੋ, ਤੁਸੀਂ ਹਰ ਸਿਟੀ ਦੇ ਵਿੱਚ ਤੁਸੀਂ ਗੁਰਦੁਆਰਾ ਸਾਹਿਬ ਮੇਰਾ ਖਿਆਲ ਹੈ ਕਿ ਮੈਂ ਜਿੰਨੇ ਗੁਰਦੁਆਰੇ ਦੇਖ ਛੱਡੇ ਨੇ ਉਹ ਕਿਸੇ ਸਿੱਖ ਨੇ ਵੀ ਨਹੀਂ ਦੇਖੇ ਨੇ। ਮੈਂ ਕੋਈ ਨਹੀਂ ਹੈਗਾ ਅਮਰੀਕਾ ਦਾ ਜਿਹੜਾ ਗੁਰਦੁਆਰਾ ਜਿੱਥੇ ਨਹੀਂ ਮੈਂ ਪਹੁੰਚਿਆ। ਲੇਕਿਨ ਸਿੱਖ ਭਰਾ ਪਿਆਰ ਹੀ ਇੰਨਾ ਦਿੰਦੇ ਨੇ ਕਿ ਬੰਦੇ ਦਾ ਦਿਲ ਕਰਦਾ ਕਿ ਉੱਥੇ ਜਾ ਕੇ ਬੈਠਾ ਰਹੇ। ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਦਾ। ਤੁਹਾਨੂੰ ਪਤਾ ਜਦੋਂ ਤੁਸੀਂ ਪੋਲੀਟਿਕਸ ਹੁੰਦੇ ਹੋ ਨਾ ਤੇ ਕਦੀ ਚੰਗੇ ਦਿਨ ਆਉਂਦੇ ਨੇ ਕਦੀ ਮਾੜੇ ਦਿਨ। ਇਹ ਬੜੀ ਟੈਨਸ਼ਨ ਦੀ ਲਾਈਫ ਹੈ ਪੋਲੀਟਿਕਸ। ਬਿਲਕੁਲ ਕਿ ਤੁਹਾਨੂੰ ਕੋਈ ਬੰਦਾ ਤੁਹਾਡਾ ਕਿਸੇ ਦਾ ਕੰਮ ਹੋ ਗਿਆ ਤਾਂ ਉਹ ਥੈਂਕ ਯੂ ਕਹਿੰਦਾ ਹੈ, ਜਿਹਦਾ ਨਹੀਂ ਹੋਇਆ ਉਹ ਗਾਲੀ ਕੱਢਦਾ ਹੈ ਤੇ ਕਦੀ ਅੰਡਰ ਪ੍ਰੈਸ਼ਰ ਹੁੰਦੇ ਹੋ। ਤੇ ਇਹ ਗੱਲ ਬਿਲਕੁਲ ਸੱਚੀ ਹੈ ਕਿ ਮੈਂ ਜਦੋਂ ਟੈਨਸ਼ਨ 'ਚ ਹੁੰਦਾ ਸੀ ਨਾ ਤੇ ਕਦੀ ਅਸੀਂ ਸੰਡੇ ਵਾਲੇ ਦਿਨ ਗੁਰਦੁਆਰੇ ਚੱਲ ਜਾਣਾ ਤੇ ਜਿਹੜਾ ਪਿਆਰ ਮੁਹੱਬਤ ਤੇ ਲੰਗਰ ਉੱਥੋਂ ਖਾ ਕੇ ਆਣਾ ਤੇ ਬਿਲਕੁਲ ਫਰੈਸ਼ ਹੋ ਜਾਈਦਾ ਸੀ। ਇੰਨੀ ਮੁਹੱਬਤ ਕਰਦੇ ਸੀ ਔਰ ਬਹੁਤ ਪਿਆਰ ਕਰਨ ਵਾਲੀ ਕਮਿਊਨਿਟੀ। ਮੈਂ ਲਫ਼ਜ਼ਾਂ ਨਾਲ ਦੱਸ ਨਹੀਂ ਸਕਦਾ ਕਿ ਸਿੱਖ ਕਿੰਨੀ ਵਧੀਆ ਕਮਿਊਨਿਟੀ। ਔਰ ਹੁਣ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਸ ਵੇਲੇ ਉਹ ਇਮਰਾਨ ਖਾਨ ਦੀ ਬੜੀ ਰਿਸਪੈਕਟ ਕਰਦੇ ਨੇ। ਜਿਹੜਾ ਕਰਤਾਰਪੁਰ ਕਾਰੀਡੋਰ ਖੋਲ੍ਹਿਆ ਨਾ ਉਹਦੇ ਨਾਲ ਸਿੱਖ ਇੰਨਾ ਕੁ ਖੁਸ਼ ਹੈ ਕਿ ਲਫ਼ਜ਼ਾਂ 'ਚ ਬਿਆਨ ਨਹੀਂ ਹੋ ਸਕਦਾ। ਔਰ ਉਹਦੀ ਮਿਸਾਲ ਮੈਂ ਇਸ ਤਰ੍ਹਾਂ ਦਿੰਦਾ ਹੈ ਕਿ ਜਿੱਦਾਂ ਮੈਂ ਆਪਣੇ ਮੁਸਲਮਾਨ ਭਰਾਵਾਂ ਨੂੰ ਕਹਿੰਦਾ ਕਿ ਅਗਰ ਅਸੀਂ ਖਾਨਾ ਕਾਬਾ ਤੋਂ
ਜਾਂ ਮਦੀਨਾ ਸ਼ਰੀਫ ਤੋਂ 4 ਕਿਲੋਮੀਟਰ ਦੇ ਫਾਸਲੇ ਤੇ ਹੋਈਏ ਤਾਂ ਉੱਥੋਂ ਖਲੋ ਕੇ ਦੇਖ ਸਕੀਏ, ਉੱਥੇ ਜਾ ਨਾ ਸਕੀਏ ਤੇ ਕਿੰਨਾ ਕਿ ਤਕਲੀਫ ਦੇ ਮਰਲ ਹੈਗਾ। ਤੇ ਮੈਂ ਸਮਝਦਾ ਕਿ ਸਿੱਖਾਂ ਨੇ 70 ਸਾਲ ਇਸ ਗੱਲ ਦਾ ਇੰਤਜ਼ਾਰ ਕੀਤਾ ਹੈ ਔਰ 70 ਸਾਲ ਦਾ ਪੀਰੀਅਡ ਜਿਹੜਾ ਹੈਗਾ ਬੜਾ ਪੀਰੀਅਡ ਹੁੰਦਾ ਹੈ, ਛੋਟਾ ਪੀਰੀਅਡ ਨਹੀਂ ਹੁੰਦਾ। ਤੇ ਲੇਕਿਨ ਬੜੀ ਖੁਸ਼ੀ ਦੀ ਗੱਲ ਹੈ ਕਿ 70 ਸਾਲ ਬਾਅਦ ਸਾਡੀ ਹਕੂਮਤ ਨੂੰ ਇਹ ਸ਼ਰਫ ਹਾਸਲ ਹੋਇਆ ਬਿਲਕੁਲ ਕਿ ਅਸੀਂ ਇਹ ਕੋਰੀਡੋਰ ਜਿਹੜਾ ਹੈਗਾ ਖੋਲ੍ਹਿਆ ਹੈਗਾ ਔਰ ਬਹੁਤ ਜਲਦ ਤੁਹਾਨੂੰ ਪਤਾ ਹੀ ਆ ਉੱਥੇ ਕਰਤਾਰਪੁਰ 'ਚ ਵੀ ਇੰਤਜ਼ਾਮਾਤ ਹੋ ਰਹੇ ਨੇ ਕਿ ਜਿਹਦੇ ਵਿੱਚ 5000 ਤੋਂ 10000 ਬੰਦਾ ਡੇਲੀ ਬਾਰਡਰ ਤੋਂ ਆ ਕੇ ਸ਼ਾਮ ਨੂੰ ਵਾਪਸ ਚਲ ਜਾਏਗਾ। ਤੇ ਮੈਂ ਕਹਿੰਦਾ ਇਹ ਤੋਂ ਵੱਡੀ ਹੋਰ ਖੁਸ਼ੀ ਦੀ ਗੱਲ ਬਹੁਤ ਖੁਸ਼ੀ ਦੀ ਗੱਲ ਹੈ, ਬਹੁਤ ਖੁਸ਼ੀ ਦੀ ਗੱਲ ਹੈ। ਔਰ ਸਭ ਤੋਂ ਵੱਡੀ ਗੱਲ ਇਹ ਹੈ, ਮੈਂ ਸਮਝਦਾ ਕਿ ਲੋਕ ਕੁਝ ਕਹਿੰਦੇ ਨੇ ਕਿ ਜੀ ਇੰਡੀਆ ਜਿਹੜਾ ਹੈਗਾ ਉਹ ਖੁਸ਼ ਨਹੀਂ ਹੈਗਾ ਜਾਂ ਇਹ ਨਹੀਂ ਹੈਗਾ ਉਹ ਨਹੀਂ ਹੈਗਾ, ਲੇਕਿਨ ਤੁਸੀਂ ਵੇਖ ਲੈਣਾ ਕਈ ਫੈਸਲੇ ਹੁੰਦੇ ਨੇ ਉਹਨਾਂ ਦੇ ਲੌਂਗ ਟਰਮ ਅਸਰਾਤ ਹੁੰਦੇ ਨੇ। ਇਹ ਫੈਸਲਾ ਜਿਹੜਾ ਹੈ ਇਹਨੇ ਦੋਨਾਂ ਮੁਲਕਾਂ ਨੂੰ ਵੀ ਕਰੀਬ ਇਸ ਫੈਸਲੇ ਨੇ ਲਿਆਉਣਾ ਔਰ ਜਿਹੜੀ ਇਹ ਗੁੱਡਵਿਲ ਬਣਨੀ ਹੈ ਦੋ ਮੁਲਕਾਂ ਦੇ ਦਰਮਿਆਨ, ਇਹ ਇੱਕ ਬੜੀ ਵੱਡੀ ਕਮਿਊਨਿਟੀ ਦੇ ਦਰਮਿਆਨ, ਸਾਡੇ ਦਰਮਿਆਨ, ਇਹਨੇ ਸਾਡੇ ਰਿਲੇਸ਼ਨ ਇੰਡੀਆ ਨਾਲ ਬਿਹਤਰ ਬਣਾਉਣੇ ਹੀ ਬਣਾਉਣੇ ਨੇ। ਬਿਲਕੁਲ ਔਰ ਰਿਲੇਸ਼ਨ ਜਿੰਨੇ ਵਧੀਆ ਹੋਣ ਉਨੀ ਚੰਗੀ ਹੈ। ਪਾਕਿਸਤਾਨ ਨੇ ਤਾਂ ਹਮੇਸ਼ਾ ਪੋਜ਼ਿਟਿਵ ਔਰ ਪਿਆਰ ਦੀ ਗੱਲ ਕੀਤੀ, ਅਮਨ ਦੀ ਗੱਲ ਕੀਤੀ ਹੈ। ਇਹ ਚਾਹੁੰਦੇ ਹਾਂ ਕਿ ਇੰਡੀਆ ਵੱਡਾ ਮੁਲਕ ਹੈ, ਅਸੀਂ ਨੇਬਰ ਹਾਂ, ਅਸੀਂ ਆਪਣੇ ਮਸਲੇ ਜਿਹੜੇ ਨੇ ਉਹ ਮੁਜ਼ਾਕਰਾਂ ਦੇ ਜ਼ਰੀਏ ਇੱਕ ਦੂਜੇ ਨਾਲ ਡਿਸਕਸ ਕਰਕੇ ਕਰੀਏ ਔਰ ਜਿਹੜੀਆਂ ਲੜਾਈਆਂ ਇਹਦੇ ਵਿੱਚੋਂ ਕੀ ਲੱਭਣਾ ਹੈ।